ਅੱਜ 40 ਵਰਿਆਂ ਬਾਅਦ ਖਾਲਿਸਤਾਨ ਲਫ਼ਜ਼ ਇੰਟਰਨੈਸ਼ਨਲ ਮੈਪ ਤੇ ਹੈ। ਸਾਡਾ ਦੁਸ਼ਮਣ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਡਾਇਸਪੋਰਾ ਸਿੱਖ ਬਾਹਰ ਬੈਠੇ ਸਿੱਖ ਕਿੰਨੀ ਵੱਡੀ ਪਾਵਰ ਨੇ। ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਗਿਆ। ਬਰਮਿੰਘਮ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ, ਭਾਈ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਕੰਪਲੈਕਸ ਪਾਰਕਿੰਗ ਲਾਟ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਦੁਸ਼ਮਣ ਇਹ ਸਮਝਦਾ ਸੀ ਕਿ ਅਸੀਂ ਖੌਫ ਪੈਦਾ ਕਰਕੇ, ਡਰ ਪੈਦਾ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਇਸ ਮੂਵਮੈਂਟ ਨੂੰ ਸਫਾਇਆ ਕਰ ਦਿਆਂਗੇ। ਜਿਵੇਂ ਮੇਅਰ, ਸਮੁੱਚੀ ਕੌਂਸਲ, ਕਾਂਗਰਸਮੈਨ ਨਾਲ ਮਾਰਚ ਕਰਦੇ ਨੇ ਥਰੂ ਆਊਟ, ਇੱਥੋਂ ਤੱਕ ਤੁਹਾਡੇ ਨਾਲ ਆਉਂਦੇ ਨੇ। ਇਹ ਬਹੁਤ ਜ਼ਬਰਦਸਤ ਪ੍ਰੈਸੀਡੈਂਟ ਹੈ। ਇਹ ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਇਹ ਕਿੰਨੀ ਤਕਲੀਫ ਦਿੰਦਾ ਹੈ। ਕਿੰਨੇ ਸਸਤੇ ਆਪਣੇ ਲੋਕ ਵਿਕਣ ਲੱਗ ਗਏ। ਆ ਬੀਜੇਪੀ ਨੇ ਆਪਣੀ ਵਸਾਤ ਵਿਛਾਈ ਹੈ 2027 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ। ਤੁਸੀਂ ਕਿਸੇ ਤੇ ਉਂਗਲ ਰੱਖ ਕੇ ਹੱਥ ਰੱਖ ਕੇ ਕਹਿ ਨਹੀਂ ਸਕਦੇ ਵੀ ਇਹ ਵਿਕੇਗਾ ਨਹੀਂ। ਪਤਾ ਨਹੀਂ ਕੱਲ ਨੂੰ ਕੌਣ ਕਿੱਧਰ ਜਾ ਰਿਹਾ ਹੈ। ਸਾਡੀਆਂ ਇੰਸਟੀਟਿਊਸ਼ਨਸ ਕੰਪਰੋਮਾਈਜ਼ਡ ਨੇ, ਸਾਡਾ ਅਕਾਲ ਤਖਤ ਕੰਪਰੋਮਾਈਜ਼ਡ ਹੈ, ਸ਼੍ਰੋਮਣੀ ਕਮੇਟੀ ਕੰਪਰੋਮਾਈਜ਼ਡ ਹੈ। 4 ਵੱਡੀਆਂ ਕਮੇਟੀਆਂ ਸਿੱਧੀਆਂ ਬੀਜੇਪੀ ਨੇ ਲੈ ਲਈਆਂ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ। ਹੁਣ ਉਹ ਮੀਰੀ ਪੀਰੀ ਟਰਸਟ ਮੈਡੀਕਲ ਕਾਲਜ ਦੂਜਾ ਸੀ ਜਿਹਦਾ 100 ਕਰੋੜ ਤੋਂ ਜ਼ਿਆਦਾ ਬਜਟ ਸੀ, ਪਰਸੋਂ ਹਾਈ ਕੋਰਟ ਨੇ ਉਹ ਵੀ ਹਰਿਆਣਾ ਕਮੇਟੀ ਨੂੰ ਦੇ ਦਿੱਤਾ ਹੈ। ਖਾਲਸਾ ਸੋਵਰਨ ਹੈ, ਖਾਲਸਾ ਬਾਦਸ਼ਾਹ ਹੈ, ਖਾਲਸਾ ਅਕਾਲ ਪੁਰਖ ਕੀ ਫੌਜ ਪਰਮਾਤਮ ਦੀ ਮੌਜ ਪ੍ਰਗਟ ਹੋਇਆ ਹੋਇਆ ਹੈ। ਤੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਤਨ ਜਿਉ ਤਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ। ਗਿਆਨੈ ਕੀ ਬਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਰਡਨ ਸਟੇਟ ਨਿਊ ਜਰਸੀ ਦੇ ਖੂਬਸੂਰਤ ਸ਼ਹਿਰ ਕਾਰਟਰੇਟ 'ਚ ਖੂਬਸੂਰਤ ਮੌਸਮ ਦੇ ਵਿੱਚ 18ਵੀਂ ਸਿੱਖ ਡੇ ਪੈਰੇਡ, ਜਿਹੜੀ ਸਿੱਖ ਸੋਵਰਨਿਟੀ ਦਾ ਪ੍ਰਤੀਕ ਹੈ, ਉਸ ਵਿੱਚ ਸ਼ਮੂਲੀਅਤ ਕਰ ਰਹੇ ਖਾਲਸਾ ਜੀ। ਇਸ ਸਟੇਜ ਤੋਂ ਵੀ ਤੇ ਜਦੋਂ ਸਾਡਾ ਨਿਸ਼ਾਨ ਸਾਹਿਬ ਚਲਾਇਆ ਗਿਆ ਅਮਰੀਕਨ ਝੰਡੇ ਦੇ ਨਾਲ, ਨਿਊ ਜਰਸੀ ਦੇ ਝੰਡੇ ਦੇ ਨਾਲ, ਤੇ ਨਿਊ ਜਰਸੀ ਦੇ ਝੰਡੇ ਦੇ ਨਾਲ ਇੱਕ ਕਾਲੇ ਰੰਗ ਦਾ ਵੀ ਤੁਸੀਂ ਝੰਡਾ ਦੇਖਿਆ ਹੋਵੇਗਾ, ਜਿਹੜਾ ਅਮਰੀਕਾ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਝੰਡਿਆਂ ਦੇ ਨਾਲ ਹੁੰਦਾ ਹੈ। ਇਹ ਉਹਨਾਂ ਦੀ ਯਾਦ 'ਚ ਹੁੰਦਾ ਹੈ ਜਿਹੜੇ ਡਿਸਅਪੀਅਰ ਹੋਏ, ਜਿਹੜੇ ਲੌਸਟ ਇਨ ਐਕਸ਼ਨ ਨੇ, ਜਿਹੜੇ ਵਤਨ ਪ੍ਰਸਤੀ ਦੀ ਖਾਤਰ ਕਿਤੇ ਚਲੇ ਗਏ, ਗਵਾਚ ਗਏ ਕਿਸੇ ਜੰਗ ਦੇ ਵਿੱਚ, ਉਹਨਾਂ ਦਾ ਅਤਾ ਪਤਾ ਨਹੀਂ ਲੱਗਾ। ਉਹਨਾਂ ਦੀ ਯਾਦ ਨੂੰ ਵੀ ਇਹ ਸਮਰਪਿਤ ਹੁੰਦੇ। ਤੇ ਜਦੋਂ ਅਸੀਂ ਮੀਰੀ ਪੀਰੀ ਦੀ ਸਿੱਖ ਡਾਕਟਰੀਨ ਦੀ ਗੱਲ ਕਰਦੇ, ਰਾਜ ਯੋਗ ਦੀ ਗੱਲ ਕਰਦੇ, ਭਗਤੀ ਸ਼ਕਤੀ ਦੀ ਗੱਲ ਕਰਦੇ, ਸੰਤ ਸਿਪਾਹੀ ਦੀ ਗੱਲ ਕਰਦੇ, ਤੇ ਇਹ ਉਹ ਮੁਕੰਮਲ ਆਈਡੀਓਲੋਜੀ ਹੈ, ਮੁਕੰਮਲ ਵਿਚਾਰਧਾਰਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ਮਾਨ ਹੋ ਕੇ 558 ਵਰੇ ਪਹਿਲਾਂ ਇਸ ਧਰਤੀ ਦੇ ਉੱਤੇ ਨਾਜ਼ਲ ਕੀਤਾ ਹੈ। 10 ਪਾਤਸ਼ਾਹੀਆਂ ਨੇ 230 ਵਰੇ 1469 ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1699 ਈਸਵੀ ਨੂੰ ਸ਼ਿਵਾਲਕ ਪਹਾੜੀਆਂ ਦੇ ਉਸ ਇਕੱਠ ਵਿੱਚ, 80,000 ਦੇ ਇਕੱਠ ਵਿੱਚ 5 ਗੁਰੂ ਦੇ ਪਿਆਰੇ ਉਸ ਕ੍ਰਾਈਟੇਰੀਆ ਦੇ ਉੱਤੇ, ਜਿਹੜਾ ਕ੍ਰਾਈਟੇਰੀਆ, ਜਿਹੜਾ ਪੈਮਾਨਾ, ਜਿਹੜੀ ਸ਼ਰਤ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਸੀ ਇਸ ਸਿੱਖੀ ਸਕੂਲ ਵਿੱਚ ਦਾਖਲੇ ਦੀ,
जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै काण ना कीजै। ਇਹ ਪਿਆਰ ਦੀ ਖੇਡ ਦੀ ਸ਼ਰਤ ਸੱਚਮੁੱਚ ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਨੇ ਤੇਗ ਦੀ ਧਾਰ ਤੇ ਪਰਖ ਕੇ ਜੋਤ ओहा जुगत साए ਸਹਿ ਕਾਇਆ ਫੇਰ ਪਲਟੀਏ। ਬਦਲਿਆ ਕੁਛ ਨਹੀਂ ਹੈ, ਉਹੀ 10 ਜੋਤ ਦੇ ਰੂਪ ਦੇ ਵਿੱਚ ਵਿਦਮਾਨ। ਔਰ ਇਹ ਗੱਲ ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਲਗਭਗ 11 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ। ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਜਿਸ ਪ੍ਰਥਾਏ ਸਾਡੀ ਰਵਾਇਤ ਸਾਨੂੰ ਦੱਸਦੀ ਹੈ, ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਰੱਖਦੇ ਨੇ, ਗਾਰਾ ਬਾਬਾ ਬੁੱਢਾ ਜੀ ਤਿਆਰ ਕਰਦੇ ਨੇ, ਇੱਟਾਂ ਭਾਈ ਗੁਰਦਾਸ ਜੀ ਫੜਾਉਂਦੇ ਨੇ। ਔਰ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਹੁਣੇ ਹੀ ਨਗਰ ਕੀਰਤਨ ਜਾਂ ਪੈਰੇਡ ਜਾਂ ਜਲੂਸ, ਇਹਨਾਂ ਸ਼ਬਦਾਂ ਦੇ ਉੱਤੇ ਚਰਚਾ ਚੱਲ ਰਹੀ ਸੀ। ਬਹੁਤ ਵਾਰ ਮੈਂ ਸੋਚਦਾ ਕਿ ਪਹਿਲਾ ਨਗਰ ਕੀਰਤਨ ਸਾਡੇ ਇਤਿਹਾਸ ਦਾ ਜਦੋਂ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਦੀ ਰਾਮਸਰ ਸਰੋਵਰ ਦੇ ਕੰਢੇ ਮੁਕੰਮਲ ਹੁੰਦੀ ਹੈ ਤੇ ਗੁਰੂ ਅਰਜਨ ਸਾਹਿਬ ਚੌਰ ਕਰਦੇ ਆ ਨੰਗੇ ਪੈਰ, ਉਹ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਜਿਹੜੀ ਹੈ ਉਹ ਧਰੀ ਜਾਂਦੀ ਹੈ ਔਰ ਸੰਗਤਾਂ ਸ਼ਬਦ ਕੀਰਤਨ ਕਰਦਿਆਂ ਹਰਮੰਦਰ ਸਾਹਿਬ ਆਉਂਦੀਆਂ ਨੇ। ਔਰ ਗੁਰੂ ਅਰਜਨ ਸਾਹਿਬ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਬੁੱਢਾ ਸਾਹਿਬ ਜੀ ਆਵਾਜ਼ਾਂ ਲਓ। ਔਰ ਅਸੀਂ ਵਾਕਿਫ ਹੈ ਕਿ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ, ਔਰ ਉਹਨੂੰ ਮੈਂ ਸਮਝਦਾ ਉਹ ਸਾਡਾ ਪਹਿਲਾ ਨਗਰ ਕੀਰਤਨ ਹੈ। ਪਰ ਜਦੋਂ ਅਸੀਂ ਬਾਬਾ ਬੁੱਢਾ ਜੀ ਦੇ ਇਸ ਰੋਲ ਨੂੰ ਵੀ ਦੇਖਦੇ ਹਾਂ, ਇੱਕ ਗ੍ਰੰਥੀ ਦੇ ਤੌਰ ਤੇ ਵੀ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਨਾਨ ਤੱਕ ਵੀ, ਗੁਰੂ ਹਰਗੋਬਿੰਦ ਸਾਹਿਬ ਦੀ ਸ਼ਸਤਰ ਵਿਦਿਆ ਦੇ ਰੂਪ 'ਚ ਵੀ, ਤੇ ਭਾਈ ਗੁਰਦਾਸ ਜੀ ਦਾ ਜਦੋਂ ਅਸੀਂ ਦੇਖਦੇ ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਕਵਿਤ ਸਵਈਏ, ਸਾਡੇ ਪਹਿਲੇ ਉਹ ਵੱਡੇ ਸਕਾਲਰ ਨੇ। ਲੇਕਿਨ ਔਰ ਅਕਾਲ ਤਖਤ ਦੇ ਵੀ ਪਹਿਲੇ ਸੇਵਾਦਾਰ ਭਾਈ ਗੁਰਦਾਸ ਨੇ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦਾ ਉਸ ਤਖਤ ਨੂੰ ਬਣਾਉਣਾ, ਇਹ ਮੀਰੀ ਪੀਰੀ ਦਾ ਉਹ ਸੰਕਲਪ ਹੈ ਜਿਹੜਾ ਇਨਸੈਪਰੇਬਲ ਹੈ। ਔਰ ਇਹੀ ਕਾਰਨ ਸੀ ਕਿ ਭਾਈ ਨੱਥੇ ਤੇ ਅਬਦੁੱਲੇ ਨੇ ਇਹ ਵਾਰ ਗਾਵੀ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਬੱਧੀਆਂ ਲਫ਼ਜ਼ ਬੜਾ ਇੰਪੋਰਟੈਂਟ ਹੈ, ਪਾਈਆਂ ਨਹੀਂ ਨੇ। ਬੰਨਣ ਵਾਲੀ ਉਹ ਚੀਜ਼ ਹੁੰਦੀ ਹੈ ਜਿਹੜੀ ਸੈਪਰੇਟ ਹੋ ਹੀ ਨਹੀਂ ਸਕਦੀ। ਰਾਜਯੋਗ ਮੀਰੀ ਪੀਰੀ ਇਨਸੈਪਰੇਬਲ ਹੈ, ਇਹਨੂੰ ਕੋਈ ਸੈਪਰੇਟ ਨਹੀਂ ਕਰ ਸਕਦਾ। ਤੇ 1699 ਈਸਵੀ ਦੀ ਵਿਸਾਖੀ ਨੂੰ ਠੀਕ 327 ਵਰੇ ਪਹਿਲਾਂ ਦਸਵੇਂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਗਾਡੀ ਰਾਹ ਦੇ ਉੱਤੇ ਖਾਲਸੇ ਦੀ ਸਟੈਂਪ ਲਾਉਂਦੇ ਆ 5 ਪਿਆਰਿਆਂ ਨੂੰ ਇਹ ਫਰਮਾਇਆ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਤੇ ਖਾਲਸੇ ਦੇ ਇਹ ਜ਼ਿੰਮੇ ਹੈ। ਖਾਲਸਾ ਸੋਵਰਨ ਹੈ, ਖਾਲਸਾ ਬਾਦਸ਼ਾਹ ਹੈ। ਭਾਈ ਰਤਨ ਸਿੰਘ ਭੰਗੂ ਜਦੋਂ ਪੰਥ ਪ੍ਰਕਾਸ਼ ਖਾਲਸੇ ਨੂੰ ਡਿਫਾਈਨ ਕਰਦੇ ਨੇ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਉਹ ਸੋਵਰਨ ਹੈ ਜਾਂ ਸੋਵਰਨਟੀ ਲਈ ਲੜ ਰਿਹਾ। ਗੁਲਾਮੀ ਸਟੇਟ ਆਫ ਮਾਈਂਡ ਹੁੰਦੀ ਹੈ। ਔਰ ਇਹਨਾਂ 327 ਵਰਿਆਂ 'ਚ ਖਾਲਸੇ ਦਾ ਸਫ਼ਰ ਯਾਦ ਦਹਾਨੀ ਕਰਵਾਉਂਦਾ ਹੈ। ਉਹ ਮੁਗਲਿਆ ਸਲਤਨਤ ਹੋਏ, ਉਹ ਦਰਾ ਖੈਬਰ ਪਾਰ ਦੇ ਅਫਗਾਨ ਧਾੜਵੀ ਹੋਣ, ਉਹ ਈਰਾਨ 'ਚੋਂ ਆਉਣ ਵਾਲਾ ਨਾਦਰ ਸ਼ਾਹ ਹੋਏ, ਉਹ 7 ਸਮੁੰਦਰ ਪਾਰ ਦੇ ਬ੍ਰਿਟਿਸ਼ ਕਲੋਨੀਅਲਿਸਟ ਹੋਣ, ਜਾਂ ਪਿਛਲੇ 80 ਸਾਲਾਂ ਦੇ ਹਿੰਦੂ ਤਵੀ ਹੋਣ, ਇਹ ਖਾਲਸੇ ਦਾ ਕਾਫਲਾ ਬਰਾਬਰ ਆਪਣੀ ਸੋਵਰਨਿਟੀ ਦੇ ਲਈ ਅਸੀਂ 18ਵੀਂ ਸਦੀ 'ਚ ਵੀ ਜੂਝੇ। ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਸਿੱਖ ਰਾਜ ਸਥਾਪਤ, ਸਿੱਖ ਮਿਸਲਾਂ ਦੇ ਰੂਪ 'ਚ 12 ਸਿੱਖ ਮਿਸਲਾਂ ਨੇ ਉਹ ਦਰਿਆਏ ਅਟਕ ਤੋਂ ਲੈ ਕੇ ਤੇ ਜਮਨਾ ਤੱਕ ਆਪਣਾ ਰਾਜ ਸਥਾਪਿਤ ਕਰ ਲਿਆ ਸੀ, ਜਿਸ ਨੂੰ ਤੀਸਰੀ ਪੀੜ੍ਹੀ ਦੇ ਸਰਦਾਰ ਚੜ੍ਹਤ ਸਿੰਘ ਦੇ ਸਪੁੱਤਰ ਮਹਾਂ ਸਿੰਘ, ਉਹਨਾਂ ਦੇ ਸਪੁੱਤਰ ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੇ ਕੰਸੋਲੀਡੇਟ ਕਰਕੇ 3 ਲੱਖ ਮੁਰੱਬਾ ਮੀਲ ਦੇ ਵਿੱਚ ਉਹ ਐਮਪਾਇਰ ਸਥਾਪਿਤ ਕੀਤਾ ਜਿਹਦਾ ਆਫੀਸ਼ੀਅਲ ਨਾਂ ਸੀ ਸਰਕਾਰੇ ਖਾਲਸਾ ਜੀਓ। ਬੇਸ਼ੱਕ ਮਹਾਰਾਜਾ ਲਫ਼ਜ਼ ਬਹੁਤ ਵਾਰ ਤੁਸੀਂ ਦੇਖੋਗੇ ਸਿੱਖ ਜਿਹੜੇ ਉਸ ਪੀਰੀਅਡ ਦਾ ਵੀ ਹਿਸਟੋਰੀਅਨ ਨੇ ਉਹ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਸੰਬੋਧਨ ਕਰਦੇ ਸੀ। ਦੂਸਰੇ ਲੋਕ ਮਹਾਰਾਜਾ ਕਹਿੰਦੇ ਸੀ। ਇਹ ਸਰਕਾਰੇ ਖਾਲਸਾ ਜੀਓ ਸੀ। ਮਹਾਰਾਜਾ ਰਣਜੀਤ ਸਿੰਘ ਕਦੇ ਤਖਤ ਤੇ ਨਹੀਂ ਬੈਠੇ। ਅੱਜ ਵੀ ਐਲਬਰਟਾ ਮਿਊਜ਼ੀਅਮ ਲੰਡਨ 'ਚ
ਉਹ ਸੋਨੇ ਦੀ ਕੁਰਸੀ ਪਈ ਹੋਈ ਹੈ, ਕਿਉਂਕਿ ਤਖਤ ਗੁਰੂ ਗ੍ਰੰਥ ਕੋਲ ਹੈ ਤੇ ਸੋਵਰਨਿਟੀ ਗੁਰੂ ਪੰਥ ਕੋਲ ਹੈ। ਇਹ ਜਿਹੜਾ ਦੂਸਰਾ ਕੋਈ ਵੀ ਰੂਪ ਹੈ ਉਹ ਸਿੱਖਾਂ ਨੇ ਕਦੇ ਨਹੀਂ ਕਬੂਲਿਆ, ਔਰ ਉਹ ਆਪਣੇ ਆਪ ਨੂੰ ਖਾਲਸੇ ਦਾ ਅਦਨਾ ਸੇਵਕ ਕਹਿੰਦੇ ਸਨ। ਇਹ ਅਨਫੋਰਚੂਨੇਟ ਪਾਰਟ ਸਾਡੀ ਗਵਾਚੀ ਸੋਵਰਨਿਟੀ 1849 ਦੀ ਅੱਜ ਵੀ ਜਦੋਂ ਤੁਸੀਂ ਯੂਕੇ ਜਾਂਦੇ ਹੋ, ਦਲੀਪ ਸਿੰਘ ਦੀ ਕਬਰ ਦੇ ਉੱਤੇ ਜਾ ਕੇ ਦੋ ਅਥਰੂ ਕੇਰਦੇ ਹੋ, ਇਹ ਕਿਸੇ ਰਾਜੇ ਮਹਾਰਾਜੇ ਦੀ ਔਲਾਦ ਨਾਲ ਪਿਆਰ ਨਹੀਂ ਹੈ। ਅਸੀਂ ਹਰ ਥਾਂ ਤੇ ਆਪਣੀ ਗਵਾਚੀ ਸੋਵਰਨਿਟੀ, ਆਪਣੀ ਗਵਾਚੀ ਪਾਤਸ਼ਾਹਤ ਲੱਭ ਰਹੇ ਹੁੰਦੇ ਹੈ। ਔਰ 20ਵੀਂ ਸਦੀ ਦੇ ਅੰਦਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਮਹਾਰਾਜ ਸਿੰਘ ਤੋਂ ਬਾਅਦ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਸਿੱਖ ਰਾਜ, ਖਾਲਸਾ ਰਾਜ ਦੇ ਉੱਤੇ ਕੇਂਦਰਿਤ ਕੀਤਾ। ਇਹ ਵਰਾ ਹੋਰ ਵੀ ਅਹਿਮੀਅਤ ਵਾਲਾ ਹੈ। ਇੱਕ ਪਾਸੇ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਹੈ, ਤੇ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਇਸ ਵਰ੍ਹੇ 'ਚ ਬਹੁਤ ਸੈਲੀਬ੍ਰੇਸ਼ਨਸ ਹੋਣਗੀਆਂ, ਕਿਉਂਕਿ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਥਾਮਸ ਜੈਫਰਸਨ ਨੇ ਲਿਖੀ, 13 ਕਾਲੋਨੀਜ਼ ਦੇ ਨੁਮਾਇੰਦਿਆਂ ਨੇ ਫਿਲਾਡੈਲਫੀਆ ਦੇ ਵਿੱਚ ਲਿਬਰਟੀ ਬੈਲ ਵਜਾ ਕੇ ਉਹਦਾ ਐਲਾਨ ਕੀਤਾ, ਜਿਹਦੇ ਮੁੱਢਲੇ ਸ਼ਬਦ ਸਨ ਆਲ ਮੈਨ ਆਰ ਬੋਰਨ ਇਕੁਅਲ। ਉਹਦੇ 250 ਸਾਲ ਪੂਰੇ ਹੋਣੇ ਨੇ। ਇਸ 250 ਸਾਲਾ ਸਮਰਪਿਤ ਪ੍ਰੋਗਰਾਮ ਬਹੁਤ ਸਾਰੇ ਹੋ ਰਹੇ ਨੇ, ਔਰ ਮੈਂ ਪਿਛਲੇ ਹਫਤੇ 40ਵੀਂ ਵਰ੍ਹੇਗੰਢ ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਵਿੱਚ ਬੜੇ ਉਤਸ਼ਾਹ ਨਾਲ ਬਣਾਈ ਗਈ। ਨਾਰਥ ਅਮਰੀਕਾ ਤੋਂ ਸਾਰੇ ਸਿੱਖ ਨੁਮਾਇੰਦੇ ਪਹੁੰਚੇ ਹੋਏ ਸਨ। ਉਸ ਵੀ ਮੈਂ ਐਡਰੈਸ ਕਰਦਿਆਂ ਕਿਹਾ ਸੀ ਕਿ ਜਦੋਂ 13 ਕਾਲੋਨੀਜ਼ ਨੇ ਇੱਥੇ ਡੈਕਲੇਰੇਸ਼ਨ ਕੀਤੀ, ਉਦੋਂ ਬ੍ਰਿਟਿਸ਼ ਅੰਪਾਇਰ ਉਹ ਸੀ ਜਿਹਦਾ ਰਾਜ ਸਾਰੇ ਕੰਟੀਨੈਂਟਸ ਦੇ ਵਿੱਚ ਸੀ। 13 ਕਾਲੋਨੀਆਂ ਟੁੱਟੀਆਂ ਭੱਜੀਆਂ ਸੀ, ਕੋਈ ਰੈਗੂਲਰ ਆਰਮੀ ਨਹੀਂ ਸੀ ਉਹਨਾਂ ਕੋਲ। ਜਾਰਜ ਵਾਸ਼ਿੰਗਟਨ ਨੇ ਆਰਗੇਨਾਈਜ਼ ਕੀਤਾ, ਉਹਨੂੰ ਰੈਗ ਟੈਗ ਮਲੀਸ਼ੀਆ ਕਹਿੰਦੇ ਸੀ, ਲੇਕਿਨ ਰਿਜ਼ੋਲਵ ਸੀ। ਇੱਕ ਸਟੇਜ ਉਹ ਵੀ ਆਈ 1776 'ਚ, ਜਦੋਂ ਐਲਾਨਨਾਮਾ ਹੋ ਗਿਆ, ਜੰਗ ਸ਼ੁਰੂ ਹੋ ਗਈ। ਪਹਿਲੇ 2-2.5 ਸਾਲ ਬਹੁਤ ਬੁਰੀ ਕੁੱਟ ਪਈ, ਔਰ ਅਮਰੀਕਾ 'ਚੋਂ ਹੀ ਬਹੁਤ ਸਾਰੇ ਗੋਰੇ ਭੱਜ ਕੇ ਕੈਨੇਡਾ ਗਏ, ਔਰ ਜਿਹੜੇ ਰਹਿ ਗਏ ਉਹ ਵੀ ਸੋਚਣ ਲੱਗ ਗਏ ਕਿ ਵੀ ਅਸੀਂ ਏਡੇ ਵੱਡੇ ਐਮਪਾਇਰ ਨਾਲ ਪੰਗਾ ਲੈ ਲਿਆ, ਸਾਡਾ ਬਣੇਗਾ ਕੀ। ਉਦੋਂ ਇੱਕ ਮਿਸਟਰ ਪੇਨ ਨਾਂ ਦਾ ਬੰਦਾ ਹੈ ਜਿਹਨੇ ਇੱਕ ਕਿਤਾਬਚਾ ਲਿਖਿਆ ਕਾਮਨ ਸੈਂਸ। ਉਸ ਕਾਮਨ ਸੈਂਸ 'ਚ ਉਹਨੇ ਕਿਹਾ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਓਨਲੀ ਦੋਜ਼ ਵਿਦ ਦਾ ਕਨਵਿਕਸ਼ਨ ਸਟੈਂਡ ਦਾ ਗਰਾਊਂਡ। ਕਿ ਜਿਹੜੇ ਹਨੇਰੇ ਦਿਨ ਹੁੰਦੇ ਨੇ, ਟਫ ਦਿਨ ਹੁੰਦੇ ਨੇ, ਉਹ ਤੁਹਾਡੀ ਰੂਹ ਦੀ ਅਜਮਾਇਸ਼ ਹੁੰਦੀ ਹੈ। ਜਿਹੜੇ ਲੋਕ ਚੜੇ ਧੁੱਪ ਦੇ ਨਾਲ ਦੇਸ਼ ਭਗਤ ਬਣੇ ਹੁੰਦੇ ਨੇ ਉਹ ਭੱਜ ਜਾਂਦੇ ਨੇ, ਪਰ ਕਨਵਿਕਸ਼ਨ ਵਾਲੇ ਖਲੋਤੇ ਰਹਿੰਦੇ ਨੇ। ਅੱਜ ਅਮਰੀਕਾ ਦੁਨੀਆ ਦੀ ਸੁਪਰ ਪਾਵਰ ਹੈ। ਅੱਜ ਅਮਰੀਕਾ ਦੁਨੀਆ ਨੂੰ ਗਾਈਡਲਾਈਨ ਦਿੰਦਾ ਹੈ, ਡੈਮੋਕ੍ਰੇਸੀ ਦਾ ਜਿਹੜਾ ਉਹ ਮੁਜੱਸਮ ਹੈ, ਲੇਕਿਨ ਇਸ ਦੇ ਲਈ ਲੜਨਾ ਪਿਆ। 4 ਸਾਲ ਲਗਭਗ ਉਹ ਵਾਰ ਚੱਲੀ, ਰੈਵੋਲੂਸ਼ਨਰੀ ਵਾਰ, ਔਰ ਉਸ ਤੋਂ 14-15 ਸਾਲ ਬਾਅਦ ਫਿਰ ਜਦੋਂ ਕਨਸਟੀਟਿਊਸ਼ਨ ਬਣਦਾ ਹੈ, ਤੁਹਾਡੇ ਕੋਲ ਤਾਕਤ ਆਉਂਦੀ ਹੈ, ਫਿਰ ਤੁਸੀਂ ਲਿਬਰਟੀ ਦੀ ਗੱਲ ਕਰਦੇ ਹੋ, ਜਸਟਿਸ ਦੀ ਗੱਲ ਕਰਦੇ ਹੋ, ਪ੍ਰੋਸਪੈਰਿਟੀ ਦੀ ਗੱਲ ਕਰਦੇ ਹੋ। ਠੀਕ ਉਹਨਾਂ ਲਾਈਨਸ ਦੇ ਉੱਤੇ 40 ਵਰ੍ਹੇ ਪਹਿਲਾਂ 29 ਅਪ੍ਰੈਲ 1986 ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ। ਇਹਦੀ ਅਹਿਮੀਅਤ ਉਹੀ ਹੈ ਜੋ 4 ਜੁਲਾਈ 1776 ਦੇ ਐਲਾਨਨਾਮੇ ਦੀ ਹੈ। ਉਦੋਂ ਵੀ ਬਹੁਤਿਆਂ ਨੂੰ ਲੱਗਦਾ ਸੀ ਇੰਡੀਅਨ ਗਵਰਨਮੈਂਟ ਸੁਪਰ ਪਾਵਰ, ਅਸੀਂ ਕਿੱਥੇ, ਇਹ ਮਿਲੀਸ਼ੀਆ ਇਹ ਕੀ ਕਰਨਗੇ। ਅੱਜ 40 ਵਰ੍ਹਿਆਂ ਬਾਅਦ ਖਾਲਿਸਤਾਨ ਲਫ਼ਜ਼ ਇੰਟਰਨੈਸ਼ਨਲ ਮੈਪ ਤੇ ਹੈ। ਸਾਡਾ ਦੁਸ਼ਮਣ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਡਾਇਸਪੋਰਾ ਸਿੱਖ, ਬਾਹਰ ਬੈਠੇ ਸਿੱਖ ਕਿੰਨੀ ਵੱਡੀ ਪਾਵਰ ਨੇ। ਜੇ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਗਿਆ। 15 ਜੂਨ 2023 ਨੂੰ ਬਰਮਿੰਘਮ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਕੰਪਲੈਕਸ ਪਾਰਕਿੰਗ ਲਾਟ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 2 ਹਫ਼ਤੇ ਪਹਿਲਾਂ ਮੈਂ ਸਰੀ ਸੀ, ਉਸੇ ਮੁਕਾਮ ਤੇ ਖਲੋ ਕੇ ਜਿੱਥੇ ਉਹਨਾਂ ਦੀ ਭਾਈ ਨਿੱਜਰ ਦੀ ਯਾਦ ਦੇ ਵਿੱਚ ਇੱਕ ਜਿਹੜੀ ਹੈ ਯਾਦਗਾਰੀ ਗੇਟ ਬਣਿਆ। ਮੈਂ ਇਹ ਕਿਹਾ ਕਿ ਦੁਸ਼ਮਣ ਇਹ ਸਮਝਦਾ ਸੀ ਕਿ ਅਸੀਂ ਖੌਫ ਪੈਦਾ ਕਰਕੇ, ਡਰ ਪੈਦਾ ਕਰਕੇ
ਬਾਹਰਲੇ ਮੁਲਕਾਂ ਦੇ ਵਿੱਚ ਇਸ ਮੂਵਮੈਂਟ ਨੂੰ ਸਫਾਇਆ ਕਰ ਦਿਆਂਗੇ ਇਸ ਦਾ। ਪਰ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਨਗਰ ਕੀਰਤਨ, ਸਰੀ ਦਾ ਨਗਰ ਕੀਰਤਨ, ਲਗਭਗ 6 ਲੱਖ ਸਿੱਖ ਸ਼ਮੂਲੀਅਤ ਕਰਦੇ ਨੇ। ਪਿਛਲੇ ਹਫਤੇ ਓਨਟਾਰੀਓ ਦੇ ਵਿੱਚ ਗੁਰਦੁਆਰਾ ਮਾਲਟਨ ਤੋਂ ਗੁਰੂ ਨਾਨਕ ਸਿੱਖ ਸਪਿਰਿਚੁਅਲ ਸੈਂਟਰ ਤੱਕ ਨਗਰ ਕੀਰਤਨ ਹੋਇਆ, 4 ਲੱਖ ਦੀ ਪਾਰਟਿਸਪੇਸ਼ਨ ਸੀ। ਔਰ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ, ਅੱਜ 3 ਜਨਰੇਸ਼ਨਾਂ ਸਾਡੀਆਂ ਉਹਨਾਂ ਨੇ ਝੰਡਾ ਚੁੱਕਿਆ ਹੋਇਆ ਹੈ। ਇਹ ਸਾਡੀ ਸਟਰੈਂਥ ਹੈ, ਸਾਡਾ ਰਿਜ਼ੋਲਵ। ਔਰ ਮੈਂ ਮੁਬਾਰਕਬਾਦ ਦਿੰਦਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਨੂੰ ਕਿ ਨਾ ਸਿਰਫ ਤੁਸੀਂ ਇਹ ਬਹੁਤ ਕਾਮਯਾਬੀ ਦੇ ਨਾਲ, ਖਾਸ ਤੌਰ 'ਤੇ ਝੰਡਾ ਝੁਲਾਉਣਾ 18 ਵਰ੍ਹੇ ਪਹਿਲਾਂ ਅਮਰੀਕਾ 'ਚ ਇਹ ਪਹਿਲਾ ਪ੍ਰੈਸੀਡੈਂਟ ਸੀ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਜਦੋਂ ਓਨਟਾਰੀਓ ਦੇ ਵਿੱਚ MPP ਬਣੇ, ਉਦੋਂ 1 ਅਪ੍ਰੈਲ ਦੇ ਮਹੀਨੇ ਨੂੰ ਹੈਰੀਟੇਜ ਮੰਥ ਮੰਨਿਆ ਗਿਆ। ਅਮਰੀਕਾ ਦੇ ਵਿੱਚ ਤੁਹਾਡੀ ਪਹਿਲੀ ਸ਼ੁਰੂਆਤ ਸੀ। ਔਰ ਜਿਸ ਸ਼ਾਨ ਦੇ ਨਾਲ ਜਿਵੇਂ ਮੇਅਰ, ਸਮੁੱਚੀ ਕੌਂਸਲ, ਕਾਂਗਰਸਮੈਨ ਨਾਲ ਮਾਰਚ ਕਰਦੇ ਨੇ ਥਰੂ ਆਊਟ, ਇੱਥੋਂ ਤੱਕ ਤੁਹਾਡੇ ਨਾਲ ਆਉਂਦੇ ਨੇ, ਇਹ ਬਹੁਤ ਜ਼ਬਰਦਸਤ ਪ੍ਰੈਸੀਡੈਂਟ ਹੈ। ਇਹ ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਇਹ ਕਿੰਨੀ ਤਕਲੀਫ ਦਿੰਦਾ ਹੈ। ਔਰ ਮੈਂ ਦੂਸਰਾ ਪਾਰਟ ਜਿਹਦੇ ਲਈ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਵੇਂ ਤੁਸੀਂ ਬੱਚਿਆਂ ਦੇ ਉੱਤੇ ਟਾਈਮ ਸਪੈਂਡ ਕਰਦੇ ਹੋ। ਬੱਚਿਆਂ ਦੀ ਪਰਫਾਰਮੈਂਸ ਉਹ ਧਾਰਮਿਕ ਤੌਰ 'ਤੇ ਹੋਏ, ਉਹ ਸਾਡਾ ਮਾਰਸ਼ਲ ਆਰਟ ਗੱਤਕੇ ਦੇ ਤੌਰ 'ਤੇ ਹੋਏ। ਦੇਖੋ ਇਹ ਠੀਕ ਹੈ ਕਿ ਅੱਜ ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਕਈ ਵਾਰ ਬਹੁਤ ਦੁੱਖ ਹੁੰਦਾ ਹੈ ਕਿ ਕਿੰਨੇ ਸਸਤੇ ਆਪਣੇ ਲੋਕ ਵਿਕਣ ਲੱਗ ਗਏ। BJP ਨੇ ਆਪਣੀ ਵਸਾਤ ਵਿਛਾਈ ਹੈ 2027 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ। ਤੁਸੀਂ ਕਿਸੇ ਤੇ ਉਂਗਲ ਰੱਖ ਕੇ ਹੱਥ ਰੱਖ ਕੇ ਕਹਿ ਨਹੀਂ ਸਕਦੇ ਵੀ ਇਹ ਵਿਕੇਗਾ ਨਹੀਂ। ਪਤਾ ਨਹੀਂ ਕੱਲ੍ਹ ਨੂੰ ਕੌਣ ਕਿੱਧਰ ਜਾ ਰਿਹਾ ਹੈ। ਇਸ ਸਭ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀਆਂ ਇੰਸਟੀਟਿਊਸ਼ਨਸ ਕੰਪਰੋਮਾਈਜ਼ਡ ਨੇ, ਸਾਡਾ ਅਕਾਲ ਤਖਤ ਕੰਪਰੋਮਾਈਜ਼ਡ ਹੈ, ਸ਼੍ਰੋਮਣੀ ਕਮੇਟੀ ਕੰਪਰੋਮਾਈਜ਼ਡ ਹੈ, 4 ਵੱਡੀਆਂ ਕਮੇਟੀਆਂ ਸਿੱਧੀਆਂ BJP ਨੇ ਲੈ ਲਈਆਂ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ। ਹੁਣ ਉਹ ਮੀਰੀ ਪੀਰੀ ਟਰਸਟ ਮੈਡੀਕਲ ਕਾਲਜ ਦੂਜਾ ਸੀ ਜਿਹਦਾ 100 ਕਰੋੜ ਤੋਂ ਜ਼ਿਆਦਾ ਬਜਟ ਸੀ, ਪਰਸੋਂ ਹਾਈ ਕੋਰਟ ਨੇ ਉਹ ਵੀ ਹਰਿਆਣਾ ਕਮੇਟੀ ਨੂੰ ਦੇ ਦਿੱਤਾ ਹੈ। ਪੰਜਾਬ 'ਚ ਵੀ ਉਹਨਾਂ ਨੇ ਇੰਨੀ ਜ਼ਬਰਦਸਤ ਪੋਚਿੰਗ ਕੀਤੀ ਹੋਈ ਹੈ ਕਿ ਕੁਝ ਹਿੜਵਸ ਬਾਬੇ ਨਾਨਕ ਦੀ ਵਾਲੀ ਗੱਲ ਹੈ। ਤੇ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਪਾਸੇ ਸਾਡਾ ਗੁਰੂ ਤੇ ਭਰੋਸਾ, ਈਮਾਨ, ਅਸੀਂ ਜਿੰਨੀਆਂ ਜੰਗਾਂ ਜਿੱਤੀਆਂ ਨੇ, ਇਤਿਹਾਸ, ਫੇਥ, ਈਮਾਨ, 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਦੀਨ ਨਾਹੀਂ ਯਕੀਨ ਨਾਹੀਂ। ਸੋ ਸਾਡਾ ਦੀਨ ਹੀ ਯਕੀਨ ਹੈ, ਫੇਥ ਹੈ, ਗੁਰੂ ਦੇ ਉੱਤੇ ਭਰੋਸਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਪਰ ਇੱਕ ਸਾਡੀ ਜ਼ਿੰਮੇਵਾਰੀ ਹੈ, ਜਿਹੜਾ ਮੈਂ ਬੱਚਿਆਂ ਦੇ ਆਸਪੈਕਟ ਤੋਂ ਕਹਿਣਾ ਚਾਹੁੰਦਾ, ਜਦੋਂ ਇੰਸਟੀਟਿਊਸ਼ਨਸ ਫੇਲ ਹੁੰਦੀਆਂ ਨੇ ਤੇ ਆਪਣੇ ਘਰ ਸੰਭਾਲ ਲਓ, ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਤੁਸੀਂ ਗੁਰਸਿੱਖੀ ਔਰ ਇਤਿਹਾਸ ਦੇ ਨਾਲ ਜੋੜਦੇ ਹੋ, ਉੱਥੇ ਉਹਨਾਂ ਨੂੰ ਯਾਦ ਦਹਾਨੀ ਕਰਵਾਓ ਕਿ ਖਾਲਸਾ ਸੋਵਰਨ ਹੈ, ਖਾਲਸਾ ਬਾਦਸ਼ਾਹ ਹੈ, ਖਾਲਸਾ ਅਕਾਲ ਪੁਰਖ ਕੀ ਫੌਜ ਪਰਮਾਤਮ ਦੀ ਮੌਜ ਪ੍ਰਗਟ ਹੋਇਆ ਹੈ। ਤੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਆਜ਼ਾਦੀ ਦੀਆਂ ਜੰਗਾਂ ਕਈ ਵਾਰ ਕਈ ਪੀੜ੍ਹੀਆਂ, 18ਵੀਂ ਸਦੀ ਸਾਡੀ ਆਪਣੇ ਆਪ 'ਚ ਉਦਾਹਰਣ ਹੈ। ਸਾਨੂੰ ਕੋਈ ਵੀ ਨਿਰਾਸ਼ਤਾ ਦੀ ਲੋੜ ਨਹੀਂ ਹੈ। ਸਾਨੂੰ ਆਪਣੇ ਯੋਧਿਆਂ ਦੇ ਉੱਤੇ ਮਾਣ ਹੈ, ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ ਦੇ ਉੱਤੇ। ਔਰ ਇਹ ਸਾਡਾ ਫਰਜ਼ ਬਣਦਾ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਪੋਲੀਟੀਕਲ ਸਿਸਟਮ 'ਚ ਅਸੀਂ ਪਾਰਟਿਸਿਪੇਟ ਕਰੀਏ, ਉੱਥੇ ਆਪਣੇ ਖਾਲਿਸਤਾਨ ਦੇ ਪਰਚਮ ਨੂੰ ਝੂਲਦਾ ਰੱਖੀਏ। ਗੁਰਦੁਆਰਾ ਕਮੇਟੀਆਂ ਦੇ ਕੋਲ ਬਹੁਤ ਸਾਰੇ ਰਿਸੋਰਸ ਨੇ। ਤੁਸੀਂ ਬਹੁਤ ਚੰਗਾ ਰਿਸੋਰਸ ਜਿਹੜਾ ਉਹ ਬੱਚਿਆਂ ਦੇ ਉੱਤੇ ਇਨਵੈਸਟ ਕਰ ਰਹੇ ਹੋ। ਆਪਣੇ ਘਰਾਂ ਦੇ ਵਿੱਚ ਵੀ ਸਿੱਖੀ ਵੈਲਿਊਜ਼ ਨੂੰ ਲਿਆਓ, ਸਿੱਖੀ ਵੈਲਿਊਜ਼ ਦੇ ਮੁਤਾਬਕ ਬੱਚੇ ਬੱਚੀਆਂ ਨੂੰ ਰੇਜ਼ ਕਰੋ। ਉਹਨਾਂ ਦੇ ਕੰਨ 'ਚ ਰਾਜ ਕਰੇਗਾ ਖਾਲਸਾ। ਔਰ ਕਦੇ ਧਿਆਨ ਦੇਣਾ, ਮੁਸਲਮਾਨ ਜਦੋਂ ਉਹਨਾਂ ਦਾ ਬੱਚਾ ਪੈਦਾ ਹੁੰਦਾ, ਬੱਚਾ ਜਾਂ ਬੱਚੀ, ਤੇ ਉਹ ਅਜ਼ਾਨ ਦਿੰਦੇ ਨੇ ਉਹਦੇ ਕੰਨ ਦੇ ਵਿੱਚ, ਔਰ ਬਾਅਦ ਦੇ ਵਿੱਚ ਇਹ ਹੁੰਦਾ ਕਿ ਜੀ ਇਹ ਅਜ਼ਾਨ ਉਹਨੂੰ ਅਸੀਂ ਕਲਮੇ ਵਾਂਗ ਪੜ੍ਹਾ ਦਿੱਤੀ ਹੈ। ਸਾਡੇ ਵੀ ਇਹ ਪਰੰਪਰਾ ਰਹੀ ਹੈ, ਪਰ ਅੱਜ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਸਾਡਾ ਇੱਕ ਤਬਕਾ ਲਿਬਰਟੀ ਦੇ ਨਾਂ ਥੱਲੇ, ਫਰੀडम ਦੇ ਨਾਂ ਥੱਲੇ ਜਾਂ ਲਿਬਰਲ ਵੈਲਿਊਜ਼ ਦੇ ਨਾਂ ਥੱਲੇ ਸਿੱਖੀ ਵੈਲਿਊਜ਼ ਨਾਲੋਂ ਟੁੱਟ ਰਿਹਾ। ਸਿੱਖੀ 'ਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਪਿਆਰ ਦੇ ਨਾਲ ਸਭ ਨੂੰ ਜੋੜੀਏ।
ਅਲਟੀਮੇਟਲੀ ਉਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਹੋਏਗਾ। ਹਾਲਾਤ ਬੜੇ ਉਸ ਪਾਸੇ ਵੱਲ ਲਿਜਾ ਰਹੇ ਨੇ, ਹਾਲਾਤ ਸਾਜ਼ਗਾਰ ਨੇ। ਪੋਸਟ ਸੈਕੰਡ ਵਰਲਡ ਵਾਰ ਦਾ ਵਰਲਡ ਆਰਡਰ ਟੁੱਟ ਰਿਹਾ ਹੈ, ਨਵੀਆਂ ਪਾਵਰਸ ਉੱਭਰ ਰਹੀਆਂ ਨੇ। ਆ ਤੁਸੀਂ 2 ਰੋਜ਼ਾ ਪ੍ਰੈਜ਼ੀਡੈਂਟ ਟਰੰਪ ਦਾ ਚਾਈਨਾ ਦੌਰਾ ਦੇਖਿਆ ਹੋਏਗਾ, ਉਸ ਤੋਂ ਪਹਿਲਾਂ ਈਰਾਨ ਦੇ ਨਾਲ ਕ੍ਰਾਈਸਿਸ ਤੁਸੀਂ ਦੇਖਿਆ ਹੋਏਗਾ। ਸਾਰਾ ਫੋਕਸ ਸਾਡੇ ਖਿੱਤੇ ਦੇ ਵਿੱਚ ਹੈ ਔਰ ਸਿੱਖ ਫੈਕਟਰ ਜਿਹੜਾ ਲਗਭਗ 500 ਕਿਲੋਮੀਟਰ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ। ਅੱਜ ਸਿੱਖਾਂ ਦੀ ਗੱਲ ਉਹ ਈਰਾਨ ਦੀ ਐਮਬੈਸੀ ਵਾਲੇ ਕਰਨ ਜਾਂ ਅਮਰੀਕਾ ਦੇ ਵਿੱਚ ਅਸੀਂ ਇਹਨਾਂ ਦੇ ਸਿਸਟਮ 'ਚ ਦੇਖਦੇ ਹਾਂ, ਕਾਂਗਰਸਮੈਨ ਅਸੈਂਬਲੀਮੈਨ ਸਾਡੀ ਹੋਂਦ ਨੂੰ ਕਬੂਲਦੇ ਨੇ। ਇਹ ਛੋਟੀ ਗੱਲ ਨਹੀਂ ਹੈ ਕਿ ਇੰਨੇ ਚੈਲੰਜਸ ਦੇ ਹੁੰਦੇ ਆ। ਬ੍ਰਾਹਮਣਵਾਦੀਆਂ ਨੇ ਸਾਮ ਦਾਮ ਦੰਡ ਭੇਦ ਦੇ ਸਾਰੇ ਹਥਿਆਰ ਸਾਡੇ ਤੇ ਝੋਕੇ ਹੋਏ ਨੇ। ਇਹਨਾਂ ਦਾ ਚਣਕਿਆ ਅਮਿਤ ਸ਼ਾਹ, ਇਹਨਾਂ ਦਾ ਕਾਤਲ ਅਜੀਤ ਡੋਵਾਲ, ਨਰਿੰਦਰ ਮੋਦੀ ਸਿਰੇ ਦੇ ਮਰਡਰ। ਲੇਕਿਨ ਇਹਦੇ ਬਾਵਜੂਦ ਸਾਡਾ ਕੇਸਰੀ ਕਾਫਲਾ, ਖਾਲਿਸਤਾਨੀ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਵੱਲ ਮਜ਼ਬੂਤ ਕਦਮੀ ਨਾਲ ਵੱਧ ਰਿਹਾ ਹੈ। ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਸਾਡੇ ਪੁਰਾਤਨ ਸਿੰਘਾਂ ਦਾ ਵਿਸ਼ਵਾਸ ਔਰ ਅੱਜ ਵੀ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਭਾਈ ਜਗਤਾਰ ਸਿੰਘ ਹਵਾਰਾ ਪੈਰਾਂ 'ਚ ਬੀੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ, ਵੀਡੀਓ ਕਾਨਫਰੰਸਿੰਗ ਲਈ ਵੀ ਲਿਆਂਦਾ ਜਾਂਦਾ ਪੇਸ਼ੀ ਲਈ, ਤੇ ਉਹ 5 ਨਾਅਰੇ ਖਾਲਿਸਤਾਨ ਦੇ, ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਸ਼ੁਰੂਆਤ ਕਰਦੇ ਨੇ। ਇਹ ਰਿਜ਼ੋਲਵ ਹੈ कि दिल्ली तख्त पर बहेगी, आप गुरु की फौज छतर चुलेंगे सीस पर, बड़ी करेगी मौज। और कंक्लूजन मैं चाहांगा कि 5 बुलंद नारे खालिस्तान दे उस अकाल तख्त नूं अपने मन दियां नज़रां सामने रखते हैं, जिस नूं जून 84 के पहले हफ्ते टैंकां तोपां दे नाल खंडरात बना दिता गया सी। ते उस तो पहला 20वीं सदी के महान सिख संत जरनैल सिंह खालसा पिंडरां वालियां ने सानू ये प्रोग्राम दे दिता सी कि असीं इन्हां दे नाल रहना चाहुंदे हैं, बराबर दे शहरी बन के, गुलाम बन के नहीं। पर जिस दिन भारती फौज दे पैर दरबार साहब की हदूद विच पै, खालिस्तान की नींह रखी जाएगी। और 29 अप्रैल 1986 नूं 40 वरे पहला खालिस्तान के ऐलाननामे दे नाल ये खालिस्तान के महल की तामीर शुरू हुई है। आओ 5 बुलंद नारे ये सारे प्रोग्राम नूं TV 84 ग्लोबली पहुँचा रहा है। लखां की गिणती दे विच साडी व्यूअरशिप है, 3 लाख तो ज़्यादा यूट्यूब के उत्ते सबसक्राइबर है और बाकी सारे गैजेट्स के उत्ते चलता है। सो ये महज इस पंडाल च बैठे वीरां भैणां तक महदूद नहीं है, ये मैसेज दुश्मन तक भी जाता है। अपने लोग भी जिहड़े कि इस सारे संघर्ष नाल जुड़े ने उन्होंने ये उत्साह मिलता है कि ये गार्डन सिटी स्टेट के कारट्रेट शहर जिन्होंने प्यार नाल असीं हुण करतारपुर ही कहते हैं कि उस चों भी ये आवाज़ आ रही है। अकाल तख्त तो आई आवाज़, 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 अकाल तख्त तो आई आवाज़। किसी भी भुल चुक लई मुआफ़ी। वाहिगुरू जी का खालसा, वाहिगुरू जी की फतेह।